ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਸੁਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 30 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਵਯਾਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੀ ਕੁਝ ਵਾਪਰ ਰਿਹਾ ਹੈਗਾ। ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਬਹੁਤ ਸਾਰੇ ਇਸ਼ੂਜ਼ ਆ ਉਹਨਾਂ ਨੂੰ ਟਰੰਪ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਅੱਜ ਕੈਲ ਮੈਟਰਸ ਨੇ ਇਹਦੇ ਸਬੰਧ ਦੇ ਵਿੱਚ ਕਾਫੀ ਵੱਡੀ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਆ। ਇੱਕ ਰੀਡਿਸਟ੍ਰਿਕਟਿੰਗ ਦਾ ਜਿਹੜਾ ਬੈਲਟ ਮੇਜਰ ਜਿਹੜਾ ਪ੍ਰੋਪੋਜੀਸ਼ਨ 50 ਆ ਰਿਹਾ ਆਲਰੇਡੀ ਨਵੰਬਰ 4 ਦੇ ਬੈਲਟ ਦੇ ਉੱਤੇ ਹੈਗਾ। ਇਹਦੇ ਨਾਲ ਜਿਹੜੀਆਂ 5 ਕੈਲੀਫੋਰਨੀਆ ਦੀਆਂ ਜਿਹੜੀਆਂ ਕਾਂਗਰੈਸ਼ਨਲ ਸੀਟਸ ਹੈਗੀਆਂ ਉਹ ਰਿਪਬਲਿਕਨ ਤੋਂ ਡੈਮੋਕ੍ਰੇਟਸ ਨੂੰ ਜਾ ਸਕਦੀਆਂ ਕਿ ਜਾਊਗੀਆਂ ਹੀ। ਸੋ ਇਹ ਇਹਨਾਂ ਨੇ ਜਿਹੜਾ ਜੈਰੀਮੈਂਡਰਿੰਗ ਹੋਈ ਆ ਟੈਕਸਸ ਨੂੰ ਲੈ ਕੇ ਉਹਦੇ ਸੰਬੰਧ ਦੇ ਵਿੱਚ ਇਹ ਬੈਲਟ ਦੇ ਉੱਤੇ ਲੈ ਕੇ ਆਏ ਹੈਗੇ ਆ। ਹਾਲਾਂਕਿ ਜ਼ੋਰ ਦੋਨਾਂ ਪਾਰਟੀਆਂ ਦਾ ਕਾਫੀ ਜ਼ਿਆਦਾ ਲੱਗਿਆ ਹੋਇਆ ਹੈਗਾ। ਸੋ ਜਿਹੜੀਆਂ ਪ੍ਰੋਬਲਮ ਕੈਲੀਫੋਰਨੀਆ ਦੀਆਂ ਜੇ ਦੱਸਦੀ ਜਾਈਏ, ਹੋਮਲੈਸਨੈਸ, ਪਾਵਰਟੀ, ਅਨਪਲਾਇਮੈਂਟ, ਕਾਸਟ ਆਫ ਲਿਵਿੰਗ ਕਾਸਟ ਜਿਹੜੀ ਆ ਉਹ ਬਹੁਤ ਜ਼ਿਆਦਾ ਆ, ਸ਼ਾਰਟੇਜ ਆਫ ਹਾਊਸਿੰਗ, ਵਾਟਰ ਸਪਲਾਈ ਜਿਹੜਾ ਕੋਨੰਡਰਮ ਹੈਗਾ ਆ, ਤੇ ਸ਼ਾਰਟ ਕਮਿੰਗ ਆਫ ਪਬਲਿਕ ਸਕੂਲ ਸਿਸਟਮ, ਮਲਟੀ ਬਿਲੀਅਨ ਡਾਲਰ ਡੈਫਿਸਿਟ, ਇਹ ਜਿਹੜੇ ਮੇਨ ਪੁਆਇੰਟ ਆ ਇਹ ਕੈਲੀਫੋਰਨੀਆ ਦੇ ਹੈਗੇ ਆ। ਸੋ ਟਰੰਪ ਉਹਨਾਂ ਦੇ ਨਾਲ ਨਿਊਸਮ ਉਹਨਾਂ ਦੀ ਬਣਦੀ ਨਹੀਂ, ਤੇ ਜਦੋਂ ਕੋਈ ਇੱਦਾਂ ਦਾ ਇਸ਼ੂ ਆਉਂਦਾ ਹੈਗਾ ਤੇ ਉਹ ਫੰਡਿੰਗ ਰੋਕ ਦਿੰਦੇ ਹੈਗੇ ਆ। ਆਪਾਂ ਹੁਣ ਦੇਖਿਆ ਹੀ ਆ ਕਿ ਕਮਰਸ਼ੀਅਲ ਟਰੱਕ ਡਰਾਈਵਿੰਗ ਲਾਇਸੈਂਸ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਫੰਡਿੰਗ ਰੋਕ ਦੇਣੀ ਹੈਗੀ ਆ। ਸੋ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜਿਹੜੀ ਕੈਲੀਫੋਰਨੀਆ ਆ ਇੱਥੇ ਜਿਹੜੇ ਬਹੁਤ ਇਲੀਗਲ ਲੋਕ ਆਏ ਹੋਏ ਹੈਗੇ ਆ, ਇਹਨਾਂ ਨੇ ਮੈਸ ਕੀਤਾ ਹੈਗਾ ਆ ਗੈਬਨ ਨਿਊਸਮ ਜਾਂ ਬਾਈਡਨ ਨੂੰ ਲੈ ਕੇ। ਪਰ ਕੈਲੀਫੋਰਨੀਆ ਦੇ ਜਿਹੜੇ ਲੋਕ ਆ ਉਹ ਕਹਿੰਦੇ ਆ ਵੀ ਨਹੀਂ, ਅਸੀਂ ਇੱਥੇ ਬੈਟਰ ਹੈਗੇ ਆ। ਘੱਟੋ ਘੱਟ ਸਾਡੀ ਸਟੇਟ 'ਚ ਉਨਾ ਜ਼ਿਆਦਾ ਨਹੀਂ ਰੌਲਾ ਰੱਪਾ ਚੱਲ ਰਿਹਾ ਜਿੰਨੀਆਂ ਹੋਰ ਸਟੇਟਾਂ ਦੇ ਵਿੱਚ ਚੱਲ ਰਿਹਾ ਹੈ। ਜੀ ਹਰਜੀਤ ਸਿੰਘ ਜੀ, ਅਖੀਰਲੀ ਜਿਹੜੀ ਇੱਕ ਕੋਸ਼ਿਸ਼ ਸੀਗੀ ਸਰਕਾਰ ਨੂੰ ਸ਼ਟ ਡਾਊਨ ਹੋਣ ਤੋਂ ਬਚਾਉਣ ਦੇ ਲਈ, ਉਹ ਵੀ ਫੇਲ ਹੋ ਗਈ ਆ। ਫੰਡਿੰਗ ਮੈਜਰ ਸੈਨੇਟ ਦੇ ਵਿੱਚ ਫੇਲ ਹੋ ਗਿਆ। ਜਿਹੜੀ ਉਸ ਨੂੰ 60 ਵੋਟਾਂ ਦੀ ਦਰਕਾਰ ਸੀ ਉਸ ਨੂੰ ਪ੍ਰਾਪਤ ਨਹੀਂ ਹੋਇਆ, ਤੇ ਉਹਦੇ ਨਾਲ ਹੁਣ ਇਹ ਤਕਰੀਬਨ ਤੈਅ ਹੋ ਗਿਆ ਵੀ ਗਵਰਨਮੈਂਟ ਅੱਜ ਜਿਹੜੀ ਆ ਉਹ ਸ਼ਟ ਡਾਊਨ ਹੋ ਜਾਊਗੀ। ਇਸ ਟਾਈਮ 5:45 ਦਾ ਵਕਤ ਹੋਇਆ ਇੱਥੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ, ਤਾਂ 3 ਘੰਟਿਆਂ ਬਾਅਦ ਜਦ ਉੱਧਰ ਰਾਤ ਦਾ ਜਿਹੜਾ ਉਹ 12 ਵਜਣੇ ਆ ਤਾਂ ਗਵਰਨਮੈਂਟ ਜਿਹੜੀ ਉਹ ਸ਼ਟ ਡਾਊਨ ਹੋ ਜਾਵੇਗੀ। ਜਿਹੜੇ ਰਾਸ਼ਟਰਪਤੀ ਟਰੰਪ ਤੇ ਵਾਈਟ ਹਾਊਸ ਨੇ ਜਿਹੜਾ ਆ ਇਹ ਬਿਆਨ ਜਾਰੀ ਕੀਤਾ, ਕਹਿੰਦੇ ਵੀ ਡੈਮੋਕ੍ਰੇਟਸ ਨੇ ਇਸ ਦੇ ਵਿੱਚ ਸਾਥ ਨਹੀਂ ਦਿੱਤਾ ਤੇ ਉਹ ਫੇਲ ਹੋ ਗਏ। ਇੱਥੋਂ ਤੱਕ ਕਿ ਸਰਕਾਰ ਦੀਆਂ ਕਈ ਵੈਬਸਾਈਟਸ ਦੇ ਉੱਤੇ ਉਹਨਾਂ ਨੇ ਫਲੈਸ਼ਿੰਗ ਜਿਹੜਾ ਪੌਪ ਅਪ ਮੈਸੇਜ ਆ ਉਹ ਵੀ ਜਿਹੜਾ ਉਹ ਦਿਖਾਇਆ ਵੀ ਰੈਡੀਕਲ ਲੈਫਟ ਦੇ ਚੱਲਦਿਆਂ ਇਹ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਹੋ ਗਈ ਆ। ਸੋ ਡੈਮੋਕ੍ਰੇਟਸ ਜਿਹੜੇ ਆ ਉਹ ਪਬਲਿਕ ਪ੍ਰੈਸ਼ਰ ਆਪਣੇ ਵੱਲੋਂ ਉਹ ਬਣਾ ਰਹੇ ਸੀਗੇ। ਟਰਾਈ ਜਿਹੜੀ ਆ ਇਹਨਾਂ ਵੱਲੋਂ ਕੀਤੀ ਜਾ ਰਹੀ ਸੀ ਵੀ ਓਬਾਮਾ ਕੇਅਰ ਦੀਆਂ ਜਿਹੜੀਆਂ ਸਬਸਿਡੀਜ਼ ਆ ਉਸ ਨੂੰ ਕੰਟੀਨਿਊ ਜਿਹੜਾ ਉਹ ਰੱਖਿਆ ਜਾਵੇ, ਵਧਾਇਆ ਜਿਹੜਾ ਉਹ ਜਾਵੇ, ਪਰ ਕਿਸੇ ਵੀ ਪਾਸੇ ਕੋਈ ਗੱਲ ਤਣ ਪੱਤਣ ਨਹੀਂ ਲੱਗੀ ਹੈਗੀ। ਤੇ ਹੁਣ ਜਿਹੜੇ ਫੰਡਿੰਗ ਬਿੱਲ ਸੀਗੇ ਲਿਆਂਦੇ ਗਏ, ਮੈਜਰ ਜਿਹੜੇ ਲਿਆਂਦੇ ਗਏ ਸੀ, ਉਹ ਸੈਨੇਟ 'ਚ ਫੇਲ ਹੋਣ ਤੋਂ ਬਾਅਦ 'ਚ ਗਵਰਨਮੈਂਟ ਸ਼ਟਡਾਊਨ ਵੱਲ ਨੂੰ ਵੱਧ ਰਹੀ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਏਜੰਸੀਜ਼ ਆ ਉਹਨਾਂ ਉੱਤੇ ਅਸਰ
ਪਵੇਗਾ। ਬਹੁਤ ਸਾਰੇ ਇੰਪਲੋਈਜ਼ ਉਹਨਾਂ ਨੂੰ ਫਰਲੋ ਕੀਤਾ ਜਾ ਸਕਦਾ ਆ, ਕੀਤਾ ਜਾਵੇਗਾ, ਜਾ ਨਹੀਂ ਸਕਦਾ, ਕੀਤਾ ਜਾਵੇਗਾ ਜਦ ਇਹ ਗਵਰਨਮੈਂਟ ਹੁਣ ਕਨਫਰਮ ਹੋ ਜਾਊਗੀ ਸ਼ਟਡਾਊਨ 12 ਵਜੇ ਉੱਥੇ ਈਸਟਰਨ ਟਾਈਮ ਦੇ ਮੁਤਾਬਕ। ਉਹਨਾਂ ਦੇ ਵਿੱਚ ਨਾਲ ਰਾਸ਼ਟਰਪਤੀ ਟਰੰਪ ਨੇ ਇਹ ਵੀ ਧਮਕੀ ਇੱਕ ਹਿਸਾਬ ਦੇ ਨਾਲ ਦੇ ਦਿੱਤੀ, ਕਹਿੰਦੇ ਵੀ ਕਈ ਜਿਹੜੇ ਫਰਲੋ ਕੀਤੇ ਫੈਡਰਲ ਇੰਪਲੋਈ ਹੋਣਗੇ ਉਹ ਪੱਕੇ ਹੀ ਕੱਢ ਦਿੱਤੇ ਜਾਣਗੇ, ਉਹਨਾਂ ਨੂੰ ਲੇ ਆਫ ਹੀ ਜਿਹੜਾ ਆ ਉਹ ਇਵੈਂਚੁਅਲੀ ਕਰ ਦਿੱਤਾ ਜਾਊਗਾ। ਸਭ ਤੋਂ ਵੱਡਾ ਜਿਹੜਾ ਅਸਰ ਈਪੀਏ ਏਜੰਸੀ ਦੇ ਉੱਤੇ ਪਵੇਗਾ, ਤਕਰੀਬਨ 90% ਜਿਹੜੇ ਇੰਪਲੋਈ ਆ ਉਹਨਾਂ ਦੇ ਫਰਲੋ ਕੀਤੇ ਜਾਣੇ ਆ। 15,166 ਦੇ ਵਿੱਚੋਂ 13,432 ਜਿਹੜੇ ਫਰਲੋ ਹੋਣੇ ਆ। ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ 87% ਇਹਨਾਂ ਨੇ ਫਰਲੋ ਕਰਨੇ ਆ, 2447 ਚੋਂ 2117। ਕਾਮਰਸ ਵਾਲੇ ਜਿਹੜਾ ਵਿਭਾਗ ਹੈਗਾ ਆ ਉਹਦੇ ਵਿੱਚ 81% ਇਹਨਾਂ ਨੇ ਲੇ ਆਫ ਕਰਨੀ ਆ, ਫਰਲੋ ਕਰਨੀ ਆ। ਲੇਬਰ ਦੇ ਵਿੱਚ 76%, ਸਟੇਟ ਡਿਪਾਰਟਮੈਂਟ ਦੇ ਵਿੱਚ 62%, ਡਿਫੈਂਸ ਜਿਹੜੇ ਸਿਵਿਲੀਅਨ ਵਰਕਫੋਰਸ ਆ ਉਹਦੇ ਵਿੱਚ 45%, ਹੈਲਥ ਤੇ ਹਿਊਮਨ ਸਰਵਿਸਿਜ਼ ਚੋਂ 41%, ਐਸਬੀਏ ਵਾਲੇ ਆ ਉਹਦੇ ਵਿੱਚ 23%, ਟਰਾਂਸਪੋਰਟੇਸ਼ਨ ਡੀਓਟੀ ਚੋਂ ਵਿੱਚੋਂ ਵੀ 23%, ਐਸਐਸਏ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਚੋਂ 12%, ਜਸਟਿਸ ਡਿਪਾਰਟਮੈਂਟ ਚ 11%, ਆਫਿਸ ਆਫ ਪਰਸਨਲ ਮੈਨੇਜਮੈਂਟ ਚ 10%, ਹੋਮਲੈਂਡ ਸਿਕਿਉਰਿਟੀ ਚੋਂ 5% ਤੇ ਵੈਟਰਨ ਅਫੇਅਰਸ ਚੋਂ 3% ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਫਰਲੋ ਜਿਹੜਾ ਉਹ ਕੀਤਾ ਜਾ ਸਕਦਾ। ਇਹ ਜਿਹੜੀ ਪਲੈਨਿੰਗ ਇਸ ਟਾਈਮ ਇਹ ਆંકੜੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਸੋ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਓਵਰਆਲ ਲੋਕਾਂ ਨੂੰ ਜਿਹੜਾ ਉਹ ਘੱਲਿਆ ਜਿਹੜਾ ਉਹ ਜਾਵੇਗਾ, ਬੇਸਿਕਲੀ ਘਰ ਦੇ ਵਿੱਚ ਘੱਲ ਦਿੱਤਾ ਜਾਵੇਗਾ। ਤਕਰੀਬਨ 5 ਲੱਖ ਤੋਂ ਵੱਧ ਜਿਹੜੇ ਇੰਪਲੋਈਜ਼ ਆ ਫੈਡਰਲ ਸਰਕਾਰ ਦੇ ਉਹਨਾਂ ਨੂੰ ਫਰਲੋ ਇਸ ਸ਼ਟਡਾਊਨ ਦੇ ਵਿੱਚ ਕਰ ਦਿੱਤਾ ਜਿਹੜਾ ਹੋ ਜਾਵੇਗਾ। ਸੋ ਓਵਰਆਲ ਨਹੀਂ ਇਹਨਾਂ ਦੀ ਗੱਲ ਬਣੀ ਤੇ ਵਾਈਟ ਹਾਊਸ ਦੇ ਜਿਹੜੇ ਬਜਟ ਆਫਿਸ ਆ ਉਹਨਾਂ ਨੇ ਫੈਡਰਲ ਏਜੰਸੀਜ਼ ਨੂੰ ਜਿਹੜਾ ਉਹ ਕਿਹਾ ਵੀ ਆਰਡਰਲੀ ਸ਼ਟਡਾਊਨ ਦੇ ਲਈ ਜਿਹੜੇ ਆਪਣੇ ਆਪ ਨੂੰ ਤਿਆਰੀ ਜਿਹੜਾ ਕਰ ਲਓ। ਇਹ ਦੋ ਮੈਜਰ ਹਰਜੋਤ ਸਿੰਘ ਜੀ ਲਿਆਂਦੇ ਗਏ ਸੀ, ਇੱਕ ਡੈਮੋਕ੍ਰੇਟਾਂ ਨੇ ਲਿਆਂਦਾ, ਇੱਕ ਰਿਪਬਲਿਕਨ ਨੇ ਲਿਆਂਦਾ। ਦੋਨੋਂ ਹੀ ਜਿਹੜੇ ਬਿੱਲ ਆ ਸੈਨੇਟ ਦੇ ਵਿੱਚ ਜਿਹੜੇ ਉਹ ਫੇਲ ਹੋ ਗਏ ਆ। ਸੋ ਵਾਈਟ ਹਾਊਸ ਦੇ ਇਹ ਸੰਦੇਸ਼ ਤੋਂ ਬਾਅਦ ਦੇ ਵਿੱਚ ਇਹ ਤਕਰੀਬਨ ਲੱਗਦਾ ਵੀ ਹੁਣ ਪੱਕਾ ਹੀ ਆ, ਜਦੋਂ ਉਹਨਾਂ ਨੇ ਕਿਹਾ ਵੀ ਐਗਜ਼ੀਕਿਊਟ ਕਰੋ ਆਪਣੇ ਪਲਾਨ ਆਰਡਰਲੀ ਸ਼ਟਡਾਊਨ ਦੇ ਲਈ। ਇੱਥੋਂ ਇਹ ਕਲੀਅਰ ਆ ਵੀ ਜਿਹੜੀ ਸਰਕਾਰ ਆ ਉਹ ਸ਼ਟਡਾਊਨ ਹੋਣ ਜਾ ਰਹੀ ਆ। ਪਿਛਲੇ ਕਈ ਸਾਲਾਂ ਤੋਂ ਆਪਾਂ ਇਹ ਡਾਂਸ ਦੋਨਾਂ ਪਾਰਟੀਆਂ ਦਾ ਦੇਖਦੇ ਆਏ ਆ, ਪਰ ਇਸ ਵਾਰ ਇਵੈਂਚੁਅਲੀ ਜਿਹੜਾ ਉਹ ਸ਼ਟਡਾਊਨ ਤੱਕ ਗੱਲ ਜਿਹੜੀ ਉਹ ਪਹੁੰਚ ਗਈ ਹੈਗੀ ਆ। ਜੀ, ਕੈਲੀਫੋਰਨੀਆ ਦੇ ਵਿੱਚ ਵੀ ਇਹਦਾ ਅਸਰ ਕਾਫੀ ਪਊਗਾ ਕਿਉਂਕਿ 1.5 ਲੱਖ ਦੇ ਕਰੀਬ ਜਿਹੜੇ ਫੈਡਰਲ ਵਰਕਰਸ ਆ ਉਹ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਕੰਮ ਕਰਦੇ ਹੈਗੇ ਆ। ਅਕਤੂਬਰ ਪਹਿਲੀ ਤੋਂ ਸ਼ਟਡਾਊਨ ਸਟਾਰਟ ਹੋਣ ਜਾ ਰਹੀ ਆ ਸਵੇਰੇ, ਤੇ ਅੱਜ ਰਾਤ ਦੇ 12 ਵਜੇ ਤਾਈਂ ਜੇ ਡੀਲ ਕੋਈ ਨਾ ਬਣੀ, ਲੱਗਦਾ ਨਹੀਂ ਜਿਹੜੀ ਡੀਲ ਬਣੂਗੀ। ਤੇ ਕਿੰਨਾ ਲੰਮਾ ਰਹਿ ਸਕਦੀ ਆ ਇਹ ਕੋਈ ਪਤਾ ਨਹੀਂ ਕਿਉਂਕਿ ਪਹਿਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ 35 ਦਿਨ ਜਿਹੜਾ ਆ ਲੌਂਗੈਸਟ ਲਾਸਟਿੰਗ ਸ਼ਟਡਾਊਨ ਸੀਗਾ, ਦਸੰਬਰ 2018 ਤੋਂ ਲੈ ਕੇ ਜਨਵਰੀ 2019 ਤਾਈਂ। 2013 ਦੇ ਵਿੱਚ ਵੀ ਗਵਰਨਮੈਂਟ ਸ਼ਟਡਾਊਨ ਹੋਇਆ ਸੀ, ਉਸ ਟਾਈਮ ਤੇ 16 ਦਿਨਾਂ ਦਾ ਸੀਗਾ। ਕੀ TSA ਵੀ ਇਫੈਕਟ ਹੋਊਗਾ ਜਿਹੜੇ ਵਰਕਰਸ ਹੁੰਦੇ ਹੈਗੇ ਆ 에ਅਰਪੋਰਟ ਤੇ? ਬਿਲਕੁਲ, ਕਹਿੰਦੇ ਵੀ ਉਹਨਾਂ ਨੂੰ ਕੰਮ ਕਰਨਾ ਪਊਗਾ ਕਿਉਂਕਿ ਉਹ ਐਸੈਂਸ਼ੀਅਲ ਇੰਪਲਾਈਜ਼ ਆ, ਪਰ ਉਹਨਾਂ ਨੂੰ ਤਨਖਾਹ ਨਹੀਂ ਮਿਲੂਗੀ। ਇਸੇ ਤਰ੍ਹਾਂ 에ਅਰ ਟ੍ਰੈਫਿਕ ਕੰਟਰੋਲਰ ਜਿਹੜੇ ਉਹਨਾਂ ਨੂੰ ਵੀ ਕੰਮ ਕਰਨਾ ਪਊਗਾ ਤੇ ਉਹਨਾਂ ਨੂੰ ਵੀ ਜਿਹੜੀ ਤਨਖਾਹ ਆ ਉਹ ਨਹੀਂ ਮਿਲੂਗੀ ਜਦੋਂ ਸ਼ਟਡਾਊਨ ਖਤਮ ਹੋਇਆ, ਉਹ ਤੋਂ ਬਾਅਦ ਜਿਹੜੀ ਆ ਤਨਖਾਹ ਮਿਲੂਗੀ। ਸੋਸ਼ਲ ਸਿਕਿਉਰਿਟੀ ਚੈਕਸ ਨੂੰ ਅਫੈਕਟ ਨਹੀਂ ਕਰੇਗਾ, ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਉਹਨਾਂ ਨੂੰ ਵੀ ਨਹੀਂ ਅਫੈਕਟ ਕਰੇਗਾ। ਤੇ ਪੋਸਟ ਆਫਿਸ ਖੁੱਲੇ ਰਹਿਣਗੇ, ਤੇ ਤੁਹਾਨੂੰ ਜਿਹੜੀ ਮੇਲ ਆ ਉਹ ਮਿਲਦੀ ਰਹੂਗੀ। ਫੈਡਰਲ ਸਟੂਡੈਂਟ ਏਡ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਜਿਹੜੀ ਆ ਉਹ ਕੰਟੀਨਿਊ ਚੱਲਦੀ ਰਹੂਗੀ। ਗਵਰਨਮੈਂਟ ਜੋ ਆ ਉਹ ਡਿਸਵਰਸ ਕਰਦੇ ਰਹੂਗੇ, ਸੌਰੀ, ਜਿਹੜੇ ਸਟੂਡੈਂਟ ਏਡ ਦੇ ਜਿਹੜੇ ਮਨੀ ਹੈਗਾ ਆ। ਨੈਸ਼ਨਲ ਪਾਰਕਸ ਨੂੰ ਜਿਹੜਾ ਆ ਉਹ ਅਫੈਕਟ ਕਰੂਗੀ। ਹਜ਼ਾਰਾਂ ਦੇ ਕਰੀਬ ਨੈਸ਼ਨਲ ਪਾਰਕ ਸਰਵਿਸਿਜ਼ ਦੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਫਰਲੋ ਕਰ ਦਿੱਤਾ ਜਾਊਗਾ। ਤੇ ਲਾਸਟ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ 2018 ਤੇ 2019 ਦੇ ਵਿੱਚ ਸ਼ਟਡਾਊਨ ਹੋਊਗੀ। ਇਹ ਦੂਜੀ ਵਾਰੀ ਫਿਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਾਰਜਕਾਲ ਦੌਰਾਨ ਜੋ ਆ ਗਵਰਨਮੈਂਟ ਸ਼ਟਡਾਊਨ ਹੋਣ ਜਾ ਰਹੀ ਹੈਗੀ। ਜੀ ਬਿਲਕੁਲ। ਬਿਲ ਕਲਿੰਟਨ ਹੋਣਾ ਦੇ ਸਮੇਂ 'ਚ 21 ਦਿਨ ਲਈ ਹੋਈ ਸੀਗੀ, ਬਰਾਕ ਓਬਾਮਾ ਹੋਣਾ ਦੇ ਕਾਰਜਕਾਲ 'ਚ 16 ਦਿਨਾਂ ਦੇ ਲਈ ਜਿਹੜੀ ਉਹ ਹੋਈ ਸੀ। ਟਰੰਪ ਹੋਣਾ ਦੇ ਕਾਰਜਕਾਲ 'ਚ ਹਰਜੋਤ ਸਿੰਘ ਜੀ 2018 'ਚ 2 ਵਾਰੀ ਹੋਈ ਹੈ ਸ਼ਟਡਾਊਨ। ਪਹਿਲੋਂ 2 ਦਿਨਾਂ ਲਈ ਹੋਈ ਜਨਵਰੀ 2018 'ਚ, ਤੇ ਫਿਰ ਦਸੰਬਰ 2018 ਦੇ ਵਿੱਚ 34 ਦਿਨਾਂ ਦੇ ਲਈ ਜਿਹੜੀ ਉਹ ਹੋਈ ਆ। ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਦੋਨੋਂ ਹੀ ਸਦਨਾਂ ਦੇ ਵਿੱਚ ਹਾਊਸ ਤੇ ਸੈਨੇਟ 'ਚ ਰਿਪਬਲਿਕਨਸ ਦੀ ਜਿਹੜੀ ਉਹ ਮੈਜੋਰਟੀ ਸੀਗੀ। ਸੋ ਜਿੱਦਾਂ ਹੁਣ ਵੀ ਮੈਜੋਰਟੀ ਉੱਦਾਂ ਦੋਨਾਂ ਸਦਨਾਂ 'ਚ
ਰਿਪਬਲਿਕਨ ਪਾਰਟੀ ਦੀ ਆ, ਪਰ 60 ਵੋਟਾਂ ਨਾ ਹੋਣ ਕਰਕੇ ਸੈਨੇਟ ਦੇ ਵਿੱਚ ਇਹ ਜਿਹੜਾ ਸ਼ਟਡਾਊਨ ਆ ਉਹ ਹੁਣ ਹੋਣ ਜਾ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਵੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਚੰਗੀਆਂ ਖਰੀਆਂ ਸੁਣਾਈਆਂ ਹੈਗੀਆਂ। ਉਹਨਾਂ ਨੇ ਕਾਫੀ ਬਲਿਸਟਰਿੰਗ ਆਪਣਾ ਓਪੀਨੀਅਨ ਪੇਸ਼ ਕੀਤਾ ਟਰੰਪ ਹੁਣਾਂ ਦੀ ਉਸ ਪਾਲਿਸੀ ਨੂੰ ਲੈ ਕੇ, ਜਿਹੜੇ ਕਹਿੰਦੇ ਵੀ ਜਿਹੜੇ ਪ੍ਰੋ ਪੈਲਸਟੀਨ ਸਟੂਡੈਂਟਸ ਨੂੰ ਡਿਪੋਰਟ ਕਰਨ ਵਾਲਾ ਆ, ਉਹ ਕਹਿੰਦੇ ਵੀ ਟੋਟਲੀ ਗਲਤ ਆ। ਇਹ ਜਿਹੜੇ ਜੱਜ ਆ, ਇਹਨਾਂ ਨੇ ਇਹ ਰੂਲ ਕੀਤਾ, ਇਹ ਓਪੀਨੀਅਨ ਦਿੱਤਾ, ਕਹਿੰਦੇ ਵੀ ਚਾਹੇ ਤੁਸੀਂ ਇੱਥੇ ਸਿਟੀਜ਼ਨ ਆ ਤੇ ਚਾਹੇ ਕੋਈ ਨਾਨ ਸਿਟੀਜ਼ਨ ਆ, ਜਿਹੜਾ ਕੋਈ ਅਮਰੀਕਾ ਦੀ ਧਰਤੀ ਤੇ ਆ, ਉਹਨਾਂ ਸਾਰਿਆਂ ਨੂੰ ਜਿਹੜੇ ਫ੍ਰੀ ਸਪੀਚ ਦੇ ਬਰਾਬਰ ਦੇ ਹੱਕ ਨੇ, ਸੇਮ ਫ੍ਰੀ ਸਪੀਚ ਰਾਈਟ ਨੇ, ਆਜ਼ਾਦੀ ਆ ਉਹਨਾਂ ਨੂੰ ਖੁੱਲ੍ਹ ਕੇ ਜਿਹੜੀ ਉਹ ਬੋਲਣ ਦੀ। ਤੇ ਕਹਿੰਦੇ ਵੀ ਫਸਟ ਅਮੈਂਡਮੈਂਟ ਦੇ ਅੰਦਰ ਸਾਰੇ ਹੀ ਜਾਣੇ ਆਉਂਦੇ ਨੇ, ਚਾਹੇ ਤੁਸੀਂ ਸਿਟੀਜ਼ਨ ਆ ਤੇ ਚਾਹੇ ਤੁਸੀਂ ਨਹੀਂ ਆ। ਇਹ ਜਿਹੜਾ ਕੇਸ ਲਿਆਂਦਾ ਗਿਆ ਸੀ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਦੇ ਦੁਆਰਾ, ਹਾਰਵਰਡ, ਰਟਗਰਸ, ਨਿਊਯਾਰਕ ਯੂਨੀਵਰਸਿਟੀ ਦੇ ਜਿਹੜੇ ਚੈਪਟਰਸ ਆ, ਮਿਡਲ ਈਸਟ ਸਟੱਡੀਜ਼ ਐਸੋਸੀਏਸ਼ਨ, ਇਹਨਾਂ ਸਾਰਿਆਂ ਦੇ ਉਲਟ ਜਿੱਦਾਂ ਆਪਾਂ ਦੇਖਿਆ ਸੀਗਾ ਵੀ ਇਹਨਾਂ ਥਾਵਾਂ ਦੇ ਉੱਤੇ, ਇਹਨਾਂ ਯੂਨੀਵਰਸਿਟੀਜ਼, ਕਾਲਜਿਸ 'ਚ ਜਿਹੜੇ ਨਾਨ ਸਿਟੀਜ਼ਨ ਸਟੂਡੈਂਟਸ, ਸਕਾਲਰਸ ਜਿਹੜੇ ਪੈਲਸਤੀਨ ਹੱਕਾਂ ਦੇ ਲਈ ਬੋਲਦੇ ਸੀਗੇ ਜਾਂ ਪ੍ਰੋ ਪੈਲਸਤੀਨ ਸੀਗੇ, ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਉਹ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ। ਜੱਜ ਵਿਲੀਅਮ ਜੀ ਯੰਗ, ਰੋਨਲਡ ਰੀਗਨ ਹੁਣਾਂ ਦੇ ਅਪੁਆਇੰਟੀ ਜੱਜ ਆ, ਉਹਨਾਂ ਨੇ 161 ਪੇਜ ਦੀ ਜਿਹੜੀ ਰੂਲਿੰਗ ਆ, ਇਸ ਦੇ ਵਿੱਚ ਇਸ਼ੂ ਜਿਹੜੀ ਉਹ ਕੀਤੀ ਆ, ਉਹ ਉਹਨਾਂ ਨੇ ਪੇਸ਼ ਕੀਤੀ ਆ। ਕਹਿੰਦੇ ਵੀ ਇਹ ਕੇਸ ਸਿੱਧੇ ਤੌਰ ਦੇ ਉੱਤੇ ਇਹ ਦਿਖਾਉਂਦਾ ਸੀਗਾ ਵੀ ਕੀ ਨਾਨ ਸਿਟੀਜ਼ਨਸ ਜਿਹੜੇ ਲਾਫੁਲੀ ਇੱਥੇ ਪ੍ਰੈਜ਼ੈਂਟ ਨੇ ਯੂਐਸ ਦੇ ਵਿੱਚ, ਕੀ ਉਹਨਾਂ ਦੇ ਨੂੰ ਫ੍ਰੀ ਸਪੀਚ ਦੇ, ਆਜ਼ਾਦੀ ਦੇ ਨਾਲ ਬੋਲਣ ਦੇ, ਖੁੱਲ੍ਹ ਕੇ ਬੋਲਣ ਦੇ ਸੇਮ ਅਧਿਕਾਰ ਹੈਗੇ ਆ ਜਿੱਦਾਂ ਬਾਕੀਆਂ ਨੂੰ ਆ। ਤੇ ਕਹਿੰਦੇ ਰੂਲਿੰਗ ਦੇ ਵਿੱਚ ਜਿਹੜਾ ਕੋਰਟ ਕਹਿੰਦਾ ਆ ਵੀ, ਕੋਰਟ ਆਨਸਰ ਕਹਿੰਦਾ ਵੀ ਕਨਸਟੀਟਿਊਸ਼ਨਲ ਕੁਐਸਚਨ ਜਿਹੜਾ ਅਨਇਕੁਇਕਲੀ ਯੈਸ ਦੇ ਡੂ, ਵੀ ਜਾਨੀ ਕਿ ਉਹਨਾਂ ਨੂੰ ਬਰਾਬਰ ਦੇਸ਼ ਦੇ ਵਿੱਚ ਹੱਕ ਹੈਗੇ ਆ। ਸੋ ਇਹ ਜਿਹੜਾ ਅਕਿਊਜ਼ ਕੀਤਾ ਗਿਆ ਸੀ ਸਰਕਾਰ ਦੇ ਉਲਟ, ਕਹਿੰਦੇ ਵੀ ਆਈਡੀਓਲੋਜੀਕਲ ਡੈਪੂਟੇਸ਼ਨ ਪਾਲਿਸੀ ਜਿਹੜੀ ਆ, ਇਹ ਗੈਰ ਕਾਨੂੰਨੀ ਢੰਗ ਦੇ ਨਾਲ ਮੌਜੂਦਾ ਪ੍ਰਸ਼ਾਸਨ ਚਲਾ ਰਿਹਾ ਆ। ਤੇ ਜਿਹੜੇ ਟਰੰਪ ਹੁਣਾਂ ਨੇ 2 ਐਗਜ਼ੈਕਟਿਵ ਆਰਡਰ ਵੀ ਸਾਈਨ ਕੀਤੇ ਜਨਵਰੀ ਦੇ ਵਿੱਚ, ਜੋ ਟਾਰਗੇਟ ਕਰਦੇ ਆ ਨਾਨ ਸਿਟੀਜ਼ਨਸ ਨੂੰ, ਹੇਟਫੁਲ ਆਈਡੀਓਲੋਜੀ ਨੂੰ ਜਿਹੜਾ ਉਹ ਪੇਸ਼ ਕਰਦੇ ਹੋਏ ਜਾਂ ਐਂਟੀਸੈਮਿਟਿਜ਼ਮ ਦੀ ਆੜ ਦੇ ਵਿੱਚ, ਉਹ ਟੋਟਲੀ ਗਲਤ ਆ। ਸੋ ਬੜੀ ਜੁਰਤ ਦੇ ਨਾਲ ਹਰਜੋਤ ਸਿੰਘ ਜੀ ਇਸ ਜੱਜ ਨੇ ਟਰੰਪ ਪ੍ਰਸ਼ਾਸਨ ਹੁਣਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਵੀ ਇਹਨਾਂ ਦੇ ਬਰਾਬਰ ਦੇ ਜਿਹੜੇ ਉਹ ਹੱਕ ਆ। ਮਹਿਮੂਦ ਖਲੀਲ, ਮੋਹਸਿਨ ਮਹਦਾਵੀ, ਉਜ਼ਤਰਕ, ਬਾਬਰ ਖਾਨ ਸੂਰੀ, ਹੋਰ ਕਈ ਜਿਹੜੇ ਇਦਾਂ ਦੇ ਸਟੂਡੈਂਟ ਸੀ ਜਿਨ੍ਹਾਂ ਨੂੰ ਟਰੰਪ ਹੁਣਾਂ ਨੇ ਡਿਟੇਨ ਵੀ ਕੀਤਾ, ਟਰੰਪ ਪ੍ਰਸ਼ਾਸਨ ਨੇ ਕਈਆਂ ਨੂੰ ਡਿਪੋਰਟ ਤੱਕ ਵੀ ਜਿਹੜਾ ਉਹ ਕਰ ਦਿੱਤਾ। ਇਹ ਚੱਲਦਿਆਂ ਕਿਉਂਕਿ ਇਹਨਾਂ ਨੇ ਪ੍ਰੋ ਪੈਲਸਤੀਨ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲਿਆ ਸੀ, ਉਹਨਾਂ ਦੇ ਹੱਕ 'ਚ ਬੋਲੇ ਸੀਗੇ। ਸੋ ਇਹ ਜੱਜ ਕਹਿੰਦਾ ਵੀ ਨਹੀਂ, ਇਹਨਾਂ ਦੇ ਬੋਲਣ ਦੇ ਬਰਾਬਰ ਦੇ ਅਧਿਕਾਰ ਹੈਗੇ ਆ। ਇਹਦੇ ਇੱਕ ਹੋਰ ਜੱਜ ਦੀ ਜਿਹੜੀ ਖਬਰ ਆ ਰਹੀ ਆ ਫ੍ਰਿਜ਼ਨੋ ਏਰੀਏ ਦੇ। ਫ੍ਰਿਜ਼ਨੋ ਏਰੀਏ ਦੇ ਫੈਡਰਲ ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਟਰੰਪ ਹੁਣਾਂ ਨੇ ਉਸ ਨੂੰ ਫਾਇਰ ਕਰ ਦਿੱਤਾ ਜਦੋਂ ਉਸ ਨੇ ਸਟੈਂਡ ਲਿਆ ਇਲੀਗਲ ਇਮੀਗ੍ਰੇਸ਼ਨ ਨੂੰ ਅਰੈਸਟ ਕਰਨ ਦੇ ਸੰਬੰਧ ਦੇ ਵਿੱਚ। ਨਿਊਯਾਰਕ ਟਾਈਮਜ਼ ਨੇ ਰਿਪੋਰਟ ਕੀਤਾ ਵੀ ਮਿਸ਼ੈਲ ਬੈਕਵਿਥ ਕੈਰੀਅਰ ਪ੍ਰੋਸੀਕਿਊਟਰ ਹੈਗੀ ਹੈ ਯੂਐਸ ਅਟਾਰਨੀ ਆਫਿਸ ਆਫ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ। ਜੁਲਾਈ ਮਹੀਨੇ ਦੇ ਵਿੱਚ ਜਦੋਂ ਬਾਰਡਰ ਪੈਟਰੋਲ ਆਪਰੇਸ਼ਨ ਦੇ ਜਿਹੜੇ ਹੈਡ ਹੈਗੇ ਆ ਗ੍ਰੈਗ ਬੋਬੀਨੋ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜੋ ਆ ਛਾਪੇ ਮਾਰਨ ਜਾ ਰਹੇ ਆ। ਤੇ ਉਸ ਟਾਈਮ ਇਹਨਾਂ ਨੇ ਕਿਹਾ ਵੀ, ਜੱਜ ਨੇ ਕਿਹਾ ਵੀ ਨਹੀਂ, ਤੁਸੀਂ ਇਹ ਨਹੀਂ ਕਰ ਸਕਦੇ ਹੈਗੇ, ਇਹ ਅਗੇਂਸਟ ਦਾ ਲਾਅ ਹੈਗਾ ਆ। ਪਰ ਕਹਿੰਦੇ ਵੀ ਵਿਦਿਨ 6 ਘੰਟਿਆਂ ਦੇ ਵਿੱਚ ਉਹਦਾ ਜਿਹੜਾ ਨੈਕਸਟ ਡੇ ਉਹਦੇ ਜਿਹੜੇ ਕੰਪਿਊਟਰ ਦੇ ਵੀ ਜਿਹੜਾ ਡਾਊਨ ਹੋ ਗਿਆ, ਉਹਦੇ ਪਾਸਵਰਡ ਵੀ ਨਹੀਂ ਕੰਮ ਕੀਤੇ ਤੇ ਉਹਨੂੰ ਜਿਹੜਾ ਨੋਟਿਸ ਦੇ ਦਿੱਤਾ ਗਿਆ ਵੀ ਤੇਰੀ ਅੱਜ ਛੁੱਟੀ ਕਰ ਦਿੱਤੀ ਗਈ ਹੈਗੀ ਆ। ਫੈਡਰਲ ਜੱਜ ਫ੍ਰਿਜ਼ਨੋ ਦੇ ਵਿੱਚ, ਜਿਹਨੇ ਅਪ੍ਰੈਲ ਮਹੀਨੇ 'ਚ ਆਰਡਰ ਕੀਤਾ ਸੀ, ਜੋ ਬੇਕਰਫੀਲਡ ਤੋਂ ਲੈ ਕੇ ਓਰੇਗਨ ਬਾਰਡਰ ਤੱਕ ਜਿਹੜਾ ਲਾਗੂ ਹੁੰਦਾ ਸੀਗਾ। ਤੇ ਉਹਦੇ ਵਿੱਚ ਇਹ ਕਿਹਾ ਸੀ ਭਈ ਕੰਪਲਾਇੰਸ ਵਿਦ ਕੋਰਟ ਆਰਡਰਸ ਐਂਡ ਕਨਸਟੀਟਿਊਸ਼ਨ। ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਸ ਜੱਜ ਦੀ ਜਿਹੜੀ ਆ ਛੁੱਟੀ ਕਰ ਦਿੱਤੀ ਆ। ਤੇ ਜੋ ਜੱਜ ਬੈਕਵਿਥ ਹੈਗੇ ਆ, ਉਹਨਾਂ ਨੇ ਹੁਣ ਇਹ ਕਿਹਾ ਭਈ ਮੈਂ ਜਿਹੜਾ ਆ ਲਾ ਸੂਟ ਫਾਈਲ ਕਰਨ ਜਾ ਰਹੀ ਆ ਵੀ ਮੈਨੂੰ ਕਿਸ ਬੇਸ ਦੇ ਉੱਤੇ ਜਿਹੜਾ ਆ ਫਾਇਰ ਕੀਤਾ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੀ ਇੱਕ ਔਰਤ ਆ, ਉਸ ਨੂੰ ਹੁਣ $17 ਮਿਲੀਅਨ ਮਿਲੇ ਆ। ਇਹ ਮਾਮਲਾ ਇੱਕ 2020 ਦੀ ਘਟਨਾ ਆ ਤੇ ਕਹਿੰਦੇ ਵੀ ਇੱਕ ਜਿਹੜੇ ਡਿਪਟੀ ਸ਼ੈਰਿਫ ਆ, ਉਹਨਾਂ ਨੇ ਇਸ ਬੀਬੀ ਨੂੰ ਬੜੇ ਵਾਇਲੈਂਟਲੀ ਅਰੈਸਟ ਕੀਤਾ ਸੀ।
ਇੰਨੀ ਕੁ ਜ਼ੋਰਦਾਰ ਤਰੀਕੇ ਨਾਲ ਅਰੈਸਟ ਕੀਤਾ ਸੀ ਡਿਪਟੀ ਨੇ ਵੀ ਉਹ ਜਿਹੜੀ ਬੀਬੀ ਆ ਅਨਕੌਂਸ਼ੀਅਸ ਬੇਹੋਸ਼ ਹੀ ਜਿਹੜੀ ਉਹ ਹੋ ਗਈ ਸੀਗੀ। ਆਫ ਦਾ ਰੋਡ ਕਹਿੰਦੇ ਵੀ ਉਹਨੂੰ ਪੁੱਲ ਆਫ ਕੀਤਾ ਸੀ, ਫੈਮਿਲੀ ਟ੍ਰਿਪ ਦੇ ਉੱਤੇ ਗਏ ਸੀਗੇ ਤੇ ਹੁਣ ਇਹਨੇ $17 ਮਿਲੀਅਨ ਦੀ ਸੈਟਲਮੈਂਟ ਜਿਹੜੀ ਦਿੱਤੀ ਆ। ਨਾਕੀਆ ਪੋਰਟਰ ਉਸਨੇ ਫੈਡਰਲ ਲਾਸੂਟ ਦਰਜ ਕਰਾਇਆ ਸੀ ਸਲੋਨੋ ਕਾਉਂਟੀ ਦੇ ਜਿਹੜੇ ਸ਼ੈਰਿਫ ਡੈਪਟੀਜ਼ ਆ ਉਹਨਾਂ ਦੇ ਉਲਟ ਵੀ ਉਹਨਾਂ ਨੇ ਸਟੇਟ ਤੇ ਫੈਡਰਲ ਸਿਵਲ ਰਾਈਟਸ ਦੇ ਜਿਹੜੇ ਸਟੈਚੂਜ਼ ਆ ਉਹਨਾਂ ਦੀ ਉਲੰਘਣਾ ਕੀਤੀ ਆ। ਅਨਲਾਫੁਲ ਸੀਜ਼ਰ, ਅਸੌਲਟ ਤੇ ਐਕਸੈਸਿਵ ਫੋਰਸ ਨੂੰ ਜਿਹੜਾ ਉਹ ਲੈ ਕੇ ਪੋਰਟਰ ਉਸ ਦਾ ਪੇ ਤੇ ਨਾਲ ਉਹਦੇ 3 ਜਿਹੜੇ ਬੱਚੇ ਆ ਉਹ ਕਹਿੰਦੇ ਵੀ 6 ਅਗਸਤ 2020 ਨੂੰ ਰਾਤ ਨੂੰ ਵਾਪਸ ਜਾ ਰਹੇ ਸੀ ਜਦ ਉਸ ਨੂੰ ਪੁੱਲ ਓਵਰ ਕੀਤਾ ਗਿਆ। ਪੋਰਟਰ ਜਿਹੜੀ ਕਿ ਕਾਲੇ ਮੂਲ ਦੀ ਆ ਕਹਿੰਦੀ ਵੀ ਉਹ ਆਲਰੇਡੀ ਕਾਰ ਤੋਂ ਬਾਹਰ ਸੀਗੀ। ਡਿਪਟੀ ਪੁੱਲ ਅਪ ਹੋਏ, ਲਾਈਟ ਫਲੈਸ਼ ਕਰ ਰਹੀ ਸੀ ਤੇ ਉਹਨੇ ਦੱਸਿਆ ਵੀ ਅਸੀਂ ਸਵਿਚ ਕਰ ਰਹੇ ਹਾਂ ਡਰਾਈਵਰਸ ਤੇ ਅਸੀਂ ਬਸ ਹੁਣ ਨਿਕਲਣ ਵਾਲੇ ਆ। ਪਰ ਬੋਡੀ ਕੈਮਰਾਜ਼ ਜਿਹੜੇ ਡਿਪਟੀਜ਼ ਦੇ ਆ ਉਹਨਾਂ ਨੇ ਰਿਕਾਰਡ ਕੀਤਾ ਸੀਗਾ ਵੀ ਇਹਨਾਂ ਨੇ ਗਨਸ ਜਿਹੜੀਆਂ ਉਹ ਪੁੱਲ ਕਰ ਲਈਆਂ ਸੀ। ਬਾਅਦ ਦੇ ਵਿੱਚ ਇਸ ਨੂੰ ਚੱਕ ਕੇ ਪਟਕ ਕੇ ਕਹਿੰਦੇ ਵੀ ਥੱਲੇ ਮਾਰਿਆ ਜਿਸ ਤੋਂ ਬਾਅਦ ਚ ਇਹ ਬੇਹੋਸ਼ ਹੋ ਗਈ। ਡਿਕਸਨ ਦਾ ਜਿਹੜਾ ਇਲਾਕਾ ਹੈ ਹਰਜੋਤ ਸਿੰਘ ਜੀ ਉਸ ਦੀ ਇੱਕ ਰੂਰਲ ਰੋਡ ਦੇ ਉੱਤੇ, ਪੇਂਡੂ ਰੋਡ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ। ਉਹਦਾ ਪਿਓ ਜਿਹੜਾ ਸੀਗਾ ਜੋ ਪਾਵਲ ਉਸ ਨੂੰ ਵੀ ਹੱਥ ਕੜੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਸੀ, ਕੁਝ ਸਮੇਂ ਦੇ ਲਈ ਡਿਟੇਨ ਕੀਤਾ ਗਿਆ ਸੀ। ਪੋਰਟਰ ਨੂੰ ਉਹ ਰਾਤ ਭਰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਰਜਿਸਟਿੰਗ ਅਰੈਸਟ ਦੇ ਜਿਹੜੇ ਉਹ ਸਸਪੀਸ਼ਨ ਦੇ ਵਿੱਚ, ਪਰ ਉਸ ਨੂੰ ਚਾਰਜ ਜਿਹੜਾ ਉਹ ਨਹੀਂ ਸੀ ਕੀਤਾ ਗਿਆ। ਸੋ ਹੁਣ ਇਹਨਾਂ ਨੇ ਉਹ ਜਿਹੜਾ ਆਪਣਾ ਲਾਸੂਟ ਆ ਸਿਵਲ ਰਾਈਟਸ ਦੀ ਵਾਇਲੇਸ਼ਨ ਦਾ ਉਸ ਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਤੇ ਸਿਟੀ ਦੇ ਵੱਲੋਂ ਹੁਣ ਇਹਨੂੰ $17 ਮਿਲੀਅਨ ਜਿਹੜਾ ਉਹ ਮਿਲੇਗਾ। ਹਰਜੋਤ ਸਿੰਘ ਜੀ ਜੋ ਇਸ ਟਾਈਮ ਹੋਰ ਥਾਵਾਂ ਦੇ ਉੱਤੇ ਹੋ ਰਿਹਾ, ਚਾਹੇ ਉਹ ਆਈਸ ਵਾਲੇ ਆ ਜਾਂ ਹੋਰ ਚੀਜ਼ਾਂ ਦੇ ਵਿੱਚ ਆ, ਆਉਂਦੇ ਸਮੇਂ ਦੇ ਵਿੱਚ ਜੇ ਲਾ ਐਂਡ ਆਰਡਰ ਜਾਂ ਜਸਟਿਸ ਡਿਪਾਰਟਮੈਂਟ ਦੇ ਕੋਲ ਇਹ ਜਿਹੜੇ ਕੇਸ ਜਿਹੜੇ ਹੋ ਜਾਣਗੇ ਤਾਂ ਹੋ ਸਕਦਾ ਵੀ ਇਦਾਂ ਦੀਆਂ ਸੈਟਲਮੈਂਟਸ ਦੇ ਜਿਹੜੇ ਮਾਮਲੇ ਆ ਜਾਂ ਇਦਾਂ ਦੇ ਕੇਸਾਂ ਦੇ ਬਾਰੇ ਜਿਹੜਾ ਆ ਉਹ ਫਰਕ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਵੇਗਾ। ਇਦਾਂ ਦੇ ਕੇਸ ਜਿਹੜੇ ਆ ਉਹ ਹੋਰ ਮੋਹਰੇ ਜਿਹੜੇ ਉਹ ਆ ਸਕਦੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਬਣਦਾ ਹੈ, ਪਰ ਇਸ ਬੀਬੀ ਨੂੰ ਹੁਣ $17 ਮਿਲੀਅਨ ਜ਼ਰੂਰ ਮਿਲਿਆ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਯਾਦ ਆ ਵੀ ਪਿਛਲੇ ਸਾਲਾਂ ਦੇ ਵਿੱਚ ਅੱਗਾਂ ਲੱਗੀਆਂ ਸੀਗੀਆਂ ਤੇ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਅੱਗਾਂ ਲੱਗਦੀਆਂ ਤੇ ਉਸ ਜਗ੍ਹਾ ਦੇ ਉੱਤੇ ਜਿਹੜੇ ਘਰ ਬਣਨੇ ਹੁੰਦੇ ਆ ਉਹ ਬਹੁਤ ਟਾਈਮ ਲੱਗ ਜਾਂਦਾ। ਕਹਿੰਦੇ ਵੀ ਜਿਹੜੀਆਂ 2017 ਦੇ ਵਿੱਚ ਅੱਗਾਂ ਲੱਗੀਆਂ ਸੀ, 17 ਤੋਂ ਲੈ ਕੇ 20 ਤੱਕ 22,500 ਘਰ ਸੜੇ ਸੀ ਤੇ ਸਿਰਫ 8400 ਜਿਹੜੇ 38% ਬਣਦਾ ਇੰਨੇ ਘਰ ਹੀ ਬਣ ਸਕੇ ਹੈਗੇ ਆ। 80% ਘਰ ਉਸ ਟਾਈਮ ਤੇ ਡਿਸਟਰੋਏ ਹੋ ਗਿਆ ਸੀ 2017 ਦੀ ਜਿਹੜੀ ਟਬਸ ਫਾਇਰ ਸੀਗੀ ਨਾਰਦਰਨ ਕੈਲੀਫੋਰਨੀਆ ਵਾਈਨ ਕੰਟਰੀ ਦੇ ਵਿੱਚ, ਸੈਂਟਾ ਰੋਜ਼ਾ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ। ਕਹਿੰਦੇ 5% ਜਿਹੜੇ ਸੜੇ ਹੋਏ ਘਰ ਆ ਉਹ ਰੀਬਿਲਟ ਹੋਏ ਆ 2020 ਤੋਂ ਬਾਅਦ। ਨਾਰਥ ਕੰਪਲੈਕਸ ਫਾਇਰ ਜੋ ਰੂਰਲ ਬਿਊਟ ਕਾਉਂਟੀ ਦੇ ਵਿੱਚ ਸੀ, ਪੇਂਡੂ ਏਰੀਆ ਦੇ ਵਿੱਚ ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨੇ ਕੁ ਲੋਕਾਂ ਨੇ ਇੰਸ਼ੋਰੈਂਸ ਕਰਾਈ ਹੋਊਗੀ, ਕਿੰਨਿਆਂ ਨੇ ਨਹੀਂ ਕਰਾਈ ਤੇ ਜਾਂ ਜਿਨ੍ਹਾਂ ਨੇ ਕਰਵਾਈ ਵੀ ਸੀ, ਜਿਨ੍ਹਾਂ ਨੂੰ ਪੈਸੇ ਮਿਲ ਰਹੇ ਆ ਤੇ ਉਹਨਾਂ ਨੇ ਉੱਥੇ ਘਰ ਹੀ ਨਹੀਂ ਬਣਾਏ। ਉਹ ਕਹਿੰਦੇ ਵੀ ਇੱਥੋਂ ਅਸੀਂ ਮੂਵ ਹੋਣ ਜਾ ਰਹੇ ਹੈਗੇ ਆ। 13,000 ਦੇ ਕਰੀਬ ਜਿਹੜੇ ਘਰ ਆ ਉਹ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਦੋਂ ਹੁਣ ਪਿੱਛੇ ਅੱਗ ਲੱਗੀ ਸੀ ਉਹਦੇ 'ਚ ਸੜ ਕੇ ਸਵਾਹ ਹੋ ਗਏ ਹੈਗੇ ਆ। ਉੱਥੇ ਵੀ ਹਜੇ ਹੌਲੀ-ਹੌਲੀ ਜਿਹੜੀ ਕੰਸਟਰਕਸ਼ਨ ਆ ਸ਼ੁਰੂ ਹੋਈ ਹੈਗੀ ਆ। ਕਹਿੰਦੇ ਵੀ 4700 ਘਰ ਜਿਹੜੇ ਆ ਟਬਸ ਫਾਇਰ ਦੇ ਵਿੱਚ 80% ਦੇ ਕਰੀਬ ਬਰਨ ਡਾਊਨ ਹੋ ਗਏ ਸੀਗੇ। ਸੋ ਇਸੇ ਤਰ੍ਹਾਂ ਬੈਰੀ ਕ੍ਰੀਕ ਫਾਇਰ ਦੇ ਨਾਲ ਜਿਹੜੇ ਆ 1500 ਘਰ ਜਿਹੜੇ ਆ ਸੜ ਕੇ ਸਵਾਹ ਹੋ ਗਏ ਸੀ। ਸੋ ਬਹੁਤ ਘੱਟ ਘਰ ਜਿਹੜੇ ਆ ਉਹ ਦੁਬਾਰਾ ਕੀ ਬਣੇ ਹੈਗੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦਾ ਜਿਹੜਾ ਕੋਸਟਲ ਬਲਫ ਦਾ ਜਿਹੜਾ ਇਲਾਕਾ ਆ ਉੱਥੇ ਜੋ ਕਿ ਬਿਲਕੁਲ ਸਮੁੰਦਰ ਦੇ ਤੱਟ ਤੇ ਆ। ਕਹਿੰਦੇ ਵੀ ਕਈ ਜਿਹੜੇ ਲੈਂਡਸਲਾਈਡ ਆ ਉੱਥੇ ਜਿਹੜੇ ਉਹ ਆਏ ਆ ਤੇ ਕਹਿੰਦੇ ਵੀ ਸੈਂਕੜੇ ਹੀ ਫੁੱਟ ਜਿਹੜਾ ਕੋਸਟਲ ਬਲਫ ਦਾ ਜਿਹੜਾ ਇਲਾਕਾ ਆ ਉਹ ਸਮੁੰਦਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਰੁੜ ਕੇ ਚਲਾ ਗਿਆ। ਕਾਫੀ ਮਹਿੰਗਾ ਇਲਾਕਾ ਆ, ਵੈਲਦੀ ਐਨਕਲੇਵ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਤੇ ਕਹਿੰਦੇ ਵੀ ਜਿਹੜੇ ਲੈਂਡਸਲਾਈਡਸ ਆ ਉਹ ਲਗਾਤਾਰ ਇੱਥੇ ਖਤਰਾ ਜਿਹੜਾ ਉਹ ਬਣਦੇ ਜਾ ਰਹੇ ਹੈਗੇ ਆ। ਸੋ ਸ਼ਨੀਚਰਵਾਰ ਦੀ ਈਵਨਿੰਗ ਨੂੰ 4 ਹੋਰ ਘਰਾਂ ਦੇ ਰੈਂਚੋ ਪਾਲੋਸ ਵਰਦੇਜ਼ ਦੇ ਵਿੱਚ ਉਹਨਾਂ ਦੇ ਜਿਹੜੇ ਬੈਕਯਾਰਡ ਆ ਉਹ ਕਲਿਫ ਤੋਂ ਇੱਕ ਹਿਸਾਬ ਦੇ ਨਾਲ ਡਿੱਗ ਗਏ ਆ। ਕਹਿੰਦੇ ਵੀ ਸਲੋਪ ਆਫ ਜਿਹੜੇ ਹੋ ਗਏ ਆ 50 ਤੋਂ 60 ਫੁੱਟ। ਕਹਿੰਦੇ ਵੀ 300 ਤੋਂ 400 ਫੁੱਟ ਤੱਕ ਕੋਸਟਲ ਸਲੋਪ ਜਿਹੜੀ ਆ ਉਹ ਇਸ ਦੇ ਵਿੱਚ ਵਾਪਰੀ ਆ। ਜਦੋਂ ਹਰਜੋਤ ਸਿੰਘ ਜੀ ਤੁਸੀਂ ਇਹ ਅੱਗਾਂ ਵਾਲਾ ਦਾ ਕਰ ਰਹੇ ਸੀਗੇ ਉਦੋਂ ਵੀ ਤੇ ਜਦੋਂ ਮੀਂਹ ਪਏ ਸੀਗੇ ਪਿਛਲੇ ਸਾਲਾਂ 'ਚ ਉਦੋਂ ਇਸ ਇਲਾਕੇ ਦੇ ਵਿੱਚ
ਘਰਾਂ ਨੂੰ ਜਿਹੜਾ ਉਹ ਖਾਲੀ ਕਰਾਉਣਾ ਪਿਆ ਸੀ, ਕਿਉਂਕਿ ਰਹਿਣ ਲਾਇਕ ਜਿਹੜੇ ਉਹ ਨਹੀਂ ਸੀ, ਜਾਂ ਡਰ ਸੀਗਾ ਵੀ ਇਹ ਹੋਰ ਵੀ ਜ਼ਿਆਦਾ ਖੁਰ ਕੇ ਸਮੁੰਦਰ ਦੇ ਵਿੱਚ ਜਾ ਸਕਦੇ ਆ। ਪਰ ਬੀਤੇ ਵੀਕਐਂਡ ਦੇ ਉੱਤੇ 4 ਹੋਰ ਘਰਾਂ ਨੂੰ ਇਸੇ ਤਰੀਕੇ ਦਾ ਹੀ ਨੁਕਸਾਨ ਪਹੁੰਚਿਆ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕਾਂ ਦੇ ਕੋਲ ਇਲੈਕਟ੍ਰਿਕ ਵਹੀਕਲਸ ਹੈਗੀਆਂ, ਉਹ ਡਰਾਈਵਰਸ ਹੁਣ ਕਾਰਪੂਲ ਲੇਨ ਨੂੰ ਯੂਜ਼ ਨਹੀਂ ਕਰ ਸਕਣਗੇ। ਅਕਤੂਬਰ 1 ਤੋਂ ਜਿਹੜੀ ਕਾਰਪੂਲ ਲੇਨ ਆ, ਉਹਦੇ ਵਿੱਚ ਕੀ ਹੁੰਦਾ ਸੀ ਵੀ ਜੇ ਤੁਹਾਡੇ ਕੋਲ ਇਲੈਕਟ੍ਰਿਕ ਵਹੀਕਲ ਹੈਗੀ ਆ ਤੇ ਤੁਸੀਂ ਇਕੱਲੇ ਵੀ ਉਹਦੇ ਵਿੱਚ ਜਾ ਸਕਦੇ ਸੀ ਤੇ ਤੁਹਾਨੂੰ ਟਿਕਟ ਨਹੀਂ ਮਿਲਦੀ ਸੀਗੀ। ਕੈਟਰੀਨਾ ਸਟਨ ਬੋਰਡ ਮੈਂਬਰ ਹੈਗੇ ਸੈਕਰਾਮੈਂਟੋ ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਦੇ, ਕਹਿੰਦੇ ਵੀ ਇਹ ਚੀਜ਼ ਦੇ ਨਾਲ ਜੋ ਇਲੈਕਟ੍ਰਿਕ ਕਾਰਾਂ ਵਾਲੇ ਆ ਉਹ ਕਾਫੀ ਜ਼ਿਆਦਾ ਹਿੱਟ ਹੋਣਗੇ, ਵਿਕਣ ਦੇ ਲਈ ਵੀ ਤੇ ਜਿਨ੍ਹਾਂ ਕੋਲ ਪ੍ਰੈਜ਼ੈਂਟਲੀ ਵੀ ਹੈਗੀਆਂ ਆ। 2027 ਤੱਕ ਇਹ ਪ੍ਰੋਗਰਾਮ ਚੱਲਣਾ ਸੀ, ਪਰ ਇਹ ਪਹਿਲਾਂ ਹੀ ਜਿਹੜਾ ਖਤਮ ਕਰ ਦਿੱਤਾ ਗਿਆ ਹੈਗਾ। ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲੇ ਕਹਿੰਦੇ ਅਸੀਂ ਇਨਫੋਰਸ ਕਰਾਂਗੇ। 60 ਦਿਨਾਂ ਦਾ ਟ੍ਰਾਂਜੀਸ਼ਨ ਪੀਰੀਅਡ ਆ, ਵੀ ਜੇ ਬਾਈ ਮਿਸਟੇਕ ਕਾਰਪੂਲ ਲੇਨ ਦੇ ਵਿੱਚ ਇਲੈਕਟ੍ਰਿਕ ਵਹੀਕਲ ਵਾਲਾ ਚੱਲ ਗਿਆ ਤੇ 60 ਦਿਨਾਂ 'ਚੋਂ ਟਿਕਟ ਨਹੀਂ ਦੇਣਗੇ। 60 ਦਿਨਾਂ ਤੋਂ ਬਾਅਦ ਜਿਹੜੀ ਤੁਹਾਨੂੰ ਕਾਰਪੂਲ ਲੇਨ ਟਿਕਟ ਮਿਲੂਗੀ, ਵੀ ਇੱਕ ਜਣਾ ਹੀ ਡਰਾਈਵ ਕਰ ਰਿਹਾ ਤੇ ਉਹਨੂੰ $490 ਦੀ ਜਿਹੜੀ ਟਿਕਟ ਆ ਉਹ ਦੇਣੀ ਪਊਗੀ। ਜੀ, ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਆਪਾਂ ਹਾਲ ਦੱਸਦੇ ਜਾਈਏ, ਤਾਂ ਡਾਓ ਜੋਨ ਅੱਜ ਜਿਹੜੀ ਆ ਦਿਨ ਦੀ ਸਮਾਪਤੀ ਦੇ ਉੱਤੇ 82 ਪੁਆਇੰਟ ਵੱਧ ਕੇ 46,398 ਤੇ ਬੰਦ ਹੋਇਆ। S&P 27 ਪੁਆਇੰਟ ਵੱਧ ਕੇ 6688, ਨੈਸਡੈਕ 69 ਪੁਆਇੰਟ ਵੱਧ ਕੇ 22,660 ਦੇ ਉੱਤੇ। ਸੋਨੇ ਦਾ ਭਾਅ $3800 ਤੇ $91 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ। 10 ਈਅਰ ਯੀਲਡ 4.16% ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,14,257 ਤੇ ਇਥੀਰੀਅਮ 4100 ਤੇ $45 ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281 ਤੇ 67 ਪੈਸੇ। $1 ਦੇ ਬਰਾਬਰ ਇੰਡੀਆ ਦੇ $88 ਤੇ 82 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।